ਕਰਨਾ ਹੁੰਦਾ ਵਾ। ਅਸੀਂ ਫਿਰ ਲਾਈਟ ਚੀਜ਼ਾਂ ਜਿਹੜੀਆਂ ਹੈਗੀਆਂ ਵਿਦਆਊਟ ਆਇਲ, ਕਿਉਂਕਿ ਲਾਹੌਰ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਵਾ ਉਹ ਤੇਲ ਬਹੁਤ ਖਾਂਦੇ ਆ। ਜਿੰਨਾ ਚਿਰ ਤੇਲ ਨਾਲ ਤਰਦੀ ਨਾ ਹੋਵੇ ਚੀਜ਼ ਉਹਨਾਂ ਚਿਰ ਉਹਨੂੰ ਪਸੰਦ ਨਹੀਂ ਆਉਂਦੀ। ਪਰ ਅਸੀਂ ਜਿਹੜਾ ਹੈਗਾ ਬਿਲਕੁਲ ਕਹਿੰਦੇ ਬਿਲਕੁਲ ਨਿਚੋੜਦੇ, ਜਾਂ ਤਾਂ ਅਬਰ ਪਾਣੀ 'ਚ ਵੀ ਤੁਸੀਂ ਪਕਾ ਸਕਦੇ ਹੋ ਤਾਂ ਉਹ ਵਧੀਆ ਵਾ। ਹੋਸਟਲ 'ਚ ਪਹਿਲੇ ਹੁੰਦਾ ਸੀ ਨਾ ਮਾਮਾ ਪੂਰਾ ਘਿਓ, ਦੇਸੀ ਘਿਓ ਉੱਤੇ ਰੱਖ ਕੇ ਦਿੰਦੀਆਂ ਸਨ ਸਾਲਨ ਤੇ। ਉਹ ਹੁਣ ਤੇ ਦੇਸੀ ਘਿਓ ਵਾਲਾ ਜ਼ਮਾਨਾ ਘੱਟ ਗਿਆ ਤੇ ਹੁਣ ਫਿਰ ਉਹ ਤੇਲ ਤੋਂ ਹੀ ਕੰਮ ਦੇਸੀ ਘਿਓ ਦਾ ਫਿਰ ਵੀ ਬੈਨੀਫਿਟ ਆ, ਕਿਉਂਕਿ ਜਿਹੜੀ ਚੀਜ਼ ਤੁਹਾਡੇ ਬੋਡੀ 'ਚ ਜਾ ਕੇ ਜਿਹੜੀ ਮੈਲਟ ਹੋ ਜਾਂਦੀ ਹੈ ਨਾ ਜੀ, ਉਹਦਾ ਨੁਕਸਾਨ ਨਹੀਂ ਹੈ। ਇੰਝ ਗੱਲ ਹੈ। ਤੇ ਜਿਹੜੀ ਚੀਜ਼ ਤੁਹਾਡੇ ਜੰਮਦੀ ਆ ਉਹ ਫਿਰ ਤੁਹਾਡੇ ਲਈ ਕਈ ਬਿਮਾਰੀਆਂ ਪੈਦਾ ਕਰਦੀ। ਐਸੀ ਗੱਲ ਹੀ। ਔਰ ਦੇਸੀ ਘਿਓ ਦਾ ਤਾਂ ਮੁਕਾਬਲਾ ਫਿਰ ਮਾਵਾਂ ਦੀਆਂ ਥਾਂ ਦੇ ਨਾਲ ਮੱਖਣ, ਦੇਸੀ ਘਿਓ ਹੋ ਗਿਆ, ਸਰੋਂ ਦਾ ਤੇਲ ਹੋ ਗਿਆ, ਇਹ ਜਿਹੜੀਆਂ ਬੈਸਟ ਹਾਂਜੀ ਚੀਜ਼ਾਂ ਹੈਗੀਆਂ। ਕਈ ਚੀਜ਼ਾਂ ਜਿਹੜੀਆਂ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਮੰਨ ਲਓ ਭਿੰਡੀਆਂ ਵਾ, ਕਰੇਲੇ ਆ, ਟਿੰਡੇ ਆ, ਫਰਾਈ ਕਰਨੇ, ਉਹਦੇ 'ਚ ਤੁਸੀਂ ਫਰਾਈ ਕਰੋਗੇ ਤਾਂ ਉਹਦਾ ਨਜ਼ਾਰਾ, ਉਹਦਾ ਸਵਾਦ ਹੀ ਹੋਰ ਆ। ਅੱਛਾ ਚਲੋ ਕਰਕੇ ਚੈੱਕ ਕਰਾਂਗੇ। ਮੈਨੂੰ ਜ਼ਰੂਰ ਸੱਦਿਓ ਜਦੋਂ ਕੀਤਾ। ਤੁਸੀਂ ਹੁਣ ਜਦੋਂ ਵੀ ਆਣਾ ਤੁਸੀਂ ਦੱਸਣਾ ਜੀ, ਤੁਹਾਨੂੰ ਅਸੀਂ ਇਨਸ਼ਾਅੱਲਾ ਜ਼ਰੂਰ ਬੁਲਾਵਾਂਗੇ। ਲੇਕਿਨ ਸਾਡੇ ਇੱਥੇ ਨਾ ਗੋਸ਼ਤ ਬਹੁਤ ਸ਼ੌਕ ਨਾਲ ਖਾਂਦੇ ਨੇ, ਗੋਸ਼ਤ ਜ਼ਿਆਦਾ ਹੈ, ਗੋਸ਼ਤ ਦੀ ਡਿਸ਼ਾਂ ਜ਼ਿਆਦਾ ਮਜ਼ੇਦਾਰ ਨੇ। ਸਬਜ਼ੀਆਂ ਤਾਂ ਜ਼ਾਹਿਰ ਤੁਸੀਂ ਤੇ ਵੈਜੀਟੇਰੀਅਨ ਹੋ, ਅਸੀਂ ਨਹੀਂ, ਅਸੀਂ ਫਿਰ ਜ਼ਿਆਦਾ ਗੋਸ਼ਤ ਖੋਰ ਹੈ। ਇੱਥੋਂ ਦੇ ਪੰਜਾਬੀ ਗੋਸ਼ਤ ਖੋਰ ਜ਼ਿਆਦਾ ਨੇ, ਮਤਲਬ ਉਹਨਾਂ ਦਾ ਪਾਏ, ਇਹ ਚਾਂਪਾਂ, ਇਹ ਖਾਏ ਬਗੈਰ ਗੁਜ਼ਾਰਾ ਨਹੀਂ ਹੁੰਦਾ। ਠੀਕ ਹੈ, ਪਰ ਵੈਸੇ ਨਾ ਜਿਹੜਾ ਹੈਗਾ ਆਮ ਅੱਜ ਕੱਲ੍ਹ ਜਿਹੜਾ ਸਾਇੰਟਿਸਟ ਆ, ਜਾਂ ਮੈਂ ਪਾਕਿਸਤਾਨੀ ਕਈ ਡਾਕਟਰ ਵੀ ਸੁਣਦਾ, ਉਹ ਕਹਿੰਦਾ ਵੀ ਪਾਕਿਸਤਾਨੀਓ ਜਾਂ ਮੁਸਲਮਾਨੋ ਬਚ ਜਾਓ, ਜੇ ਗੋਸ਼ਤ ਛੱਡ ਦੋਗੇ ਤੇ ਜ਼ਿੰਦਗੀ ਤੁਹਾਡੀ ਬਿਹਤਰ। ਕਿਉਂਕਿ ਇਹ ਚੀਜ਼ ਡਾਈਜੈਸਟ ਨਹੀਂ ਹੁੰਦੀ ਤੁਹਾਡੀ ਛੇਤੀ ਕਿਤੇ। ਤੁਸੀਂ ਚੈੱਕ ਕਰਕੇ ਦੇਖਿਓ ਕਿ ਇਹਨੂੰ ਜਿਹੜਾ ਹੈਗਾ ਘੱਟੋ ਘੱਟ 24 ਜਾਂ 48 ਘੰਟੇ ਤੁਹਾਨੂੰ ਡਾਈਜੈਸਟ ਕਰਨ ਨੂੰ। ਪਰ ਆਪਾਂ ਉੱਤੇ ਖਾਈ ਜਾਂਦੇ ਆ ਨਾ, ਤਾਂ ਉਹਦਾ ਜਿਹੜਾ ਉਹ ਟਾਈਮ, ਸਾਡਾ ਜਿਹੜਾ ਧਰਮ ਹੈ ਨਾ ਇਸਲਾਮ, ਉਹ ਕਹਿੰਦਾ ਹੈ ਕਿ ਮਿਆਨਾ ਰਵੀ 'ਚ ਰਹੋ। ਮਿਆਨਾ ਰਵੀ ਦਾ ਮਤਲਬ ਹੈ ਕਿ ਹੱਦ ਨਾ ਕਰੋ ਕਿਸੇ ਚੀਜ਼ ਦੀ ਵੀ। ਯਾਨੀ ਖਾਣ ਬੈਠੇ ਹੋ ਤੇ ਇਹ ਨਹੀਂ ਕਿ ਅੱਜ ਪਹਿਲੀ ਤੇ ਆਖਰੀ ਵਾਰੀ ਲੱਭਾ ਖਾਈ ਜਾਣਾ। ਸਾਡਾ ਮਸਲਾ ਹੈ ਲੋਕਾਂ ਦਾ ਕਿ ਅਸੀਂ ਸਾਰੇ ਨਾ ਜਦੋਂ ਕੋਈ ਸਾਨੂੰ ਲੱਭਦਾ ਨਾ, ਅਸੀਂ ਇੰਨਾ ਖਾ ਲੈਂਦੇ ਹਾਂ ਨਾ, ਉਹਨਾਂ ਸਾਡਾ ਮੈਦਾ ਐਕਸੈਪਟ ਨਹੀਂ ਕਰ ਸਕਦਾ ਤੇ ਉਹ ਬੇਸਿਕਲੀ ਕਿਹਾ ਜਾਂਦਾ ਕਿ ਇਹ ਨਾ ਖਾਓ। ਬਾਕੀ ਸਾਡਾ ਧਰਮ ਇਹ ਕਹਿੰਦਾ ਕਿ ਜ਼ਰੂਰ ਖਾਓ, ਕਿਉਂਕਿ ਤੁਹਾਡੀ ਬੋਡੀ ਦੇ ਵਿੱਚ ਨਾ ਨਿਊਟ੍ਰੀਐਂਟਸ ਪੂਰੇ ਨਹੀਂ ਹੁੰਦੇ। ਲਿਮਟ ਦੇ ਵਿੱਚ ਰਹਿ ਕੇ ਖਾ ਲਓ। ਹਾਂਜੀ, ਉਹਦੇ ਨਾਲ ਦੂਜੀਆਂ ਚੀਜ਼ਾਂ ਵੀ ਨਾਲ ਖਾ ਲਓ ਨਾ, ਹਰੀਆਂ ਸਬਜ਼ੀਆਂ ਹੋ ਗਈਆਂ, ਸੈਲਡ ਹੋ ਗਿਆ। ਸਭ ਤੋਂ ਬੈਸਟ ਸਬਜ਼ੀ ਖਾਓ, ਬਿਲਕੁਲ ਸੈਲਡ ਖਾਓ, ਹਰ ਖਾਣੇ ਦੇ ਨਾਲ ਸੈਲਡ ਜ਼ਿਆਦਾ ਖਾਓ। ਆ ਸਾਡੇ 'ਚ ਇਹ ਕਮੀ ਕਿ ਸੈਲਡ ਨੂੰ ਘੱਟ ਕਰ ਗਿਆ। ਲੇਕਿਨ ਸਾਡੇ ਵੀ ਆ ਜੀ, ਉਹ ਸਾਰੇ ਪਾਸੇ ਹੀ ਆ। ਉਹ ਸੈਲਡ, ਸਮੋਸੇ, ਪਕੌੜਿਆਂ ਵੱਲ ਜ਼ਿਆਦਾ ਭੱਜਦੇ ਲੋਕ। ਤੇ ਉਹ ਜਿਹੜੀ ਚੀਜ਼ ਖਾਣ ਵਾਲੀ ਹੁੰਦੀ ਆ ਉਹਨੂੰ ਕਹਿੰਦੇ ਵੀ ਨਹੀਂ ਇਹ ਪਈ। ਸਾਡਾ ਚੂੰਕਿ ਰਮਜ਼ਾਨ ਹੈ ਤੇ ਰਮਜ਼ਾਨ ਦੇ ਵਿੱਚ ਹੁਣ ਇਹ ਹੁੰਦਾ ਕਿ ਅਸੀਂ ਇਫਤਾਰੀ ਜਿਹੜੀ ਕਰਨੇ ਨਾ, ਜਿਸ ਟਾਈਮ ਅਸੀਂ ਰੋਜ਼ਾ ਖੋਲ੍ਹਦੇ ਹਾਂ, ਸਮੋਸੇ ਪਕੌੜਿਆਂ ਤੋਂ ਬਗੈਰ ਸਾਡਾ ਰੋਜ਼ਾ ਨਹੀਂ ਖੁੱਲਦਾ। ਜਿਹੜੇ ਸਾਡੇ ਤੇ ਮੁਸਲਮਾਨ ਵੇਖਣ ਦੇ ਉਹਨਾਂ ਨੂੰ ਬਿਹਤਰ ਪਤਾ ਹੈ ਕਿ ਜਿਸ ਦਿਨ ਨਾ ਹੋਏ ਉਦੋਂ ਲੜਾਈ ਲੱਗ ਜਾਂਦੀ ਹੈ। ਭਾਈ ਜੀ ਹੁਣ ਅਸੀਂ ਰੋਜ਼ਾ ਕਿਉਂ ਖੋਲਾਂਗੇ? ਬੰਦਾ ਪੁੱਛੇ ਤਾਂ ਰੋਜ਼ਾ ਰੱਖਿਆ ਤੁਹਾਨੂੰ ਕਾਹਦੇ ਵਾਸਤੇ ਵੇ? ਰੋਟੀ ਖਾਓ ਸਾਦੀ, ਨਹੀਂ ਅਸੀਂ ਸਮੋਸੇ